ਅਗਲੀ ਖਬਰ ਜੋ ਆ ਉਹ ਬ੍ਰਿਕਸ ਨੂੰ ਲੈ ਕੇ ਆ। ਡੋਨਲਡ ਟਰੰਪ ਪ੍ਰੈਜ਼ੀਡੈਂਟ ਹੋਣਾ ਨੇ ਬ੍ਰਿਕਸ ਦੇ ਵਿੱਚ ਜੋ ਹਿੱਸਾ ਲੈ ਰਹੇ ਆ, ਉਹਨਾਂ ਨੂੰ ਥ੍ਰੈਟ ਕੀਤਾ ਵੀ ਤੁਹਾਡੇ ਉੱਤੇ ਟੈਰਿਫ ਲੱਗੂਗਾ ਜੇ ਤੁਸੀਂ ਪਿੱਛੇ ਨਹੀਂ ਹਟੇ। ਇੰਡੀਆ ਜਿਹੜੀ ਆ ਇਸ ਵੇਲੇ ਬੜੀ ਟਫ ਪੋਜੀਸ਼ਨ ਦੇ ਵਿੱਚ ਆ। ਇੱਕ ਪਾਸੇ ਤਾਂ ਇੰਡੀਆ ਦਾ ਡੈਲੀਗੇਸ਼ਨ ਅਮਰੀਕਾ ਦੇ ਵਿੱਚ ਪਹੁੰਚਿਆ ਹੋਇਆ ਆ ਟੈਰਿਫ ਨੂੰ ਲੈ ਕੇ ਨੈਗੋਸ਼ੀਏਸ਼ਨ ਕਰਨ ਦੇ ਲਈ, ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੱਲ ਅਨਾਉਂਸ ਕਰਤਾ ਸੀ ਵੀ 10% ਟੈਰਿਫ ਉਹਨਾਂ ਲੋਕਾਂ ਤੇ, ਉਹਨਾਂ ਮੈਂਬਰਸ ਤੇ ਲੱਗੂਗੇ ਜੋ ਬ੍ਰਿਕਸ ਦੇ ਬਣਨ ਜਾ ਰਹੇ ਆ, ਕਿਉਂਕਿ ਬ੍ਰਿਕਸ ਨੂੰ ਇੱਕ ਤਰ੍ਹਾਂ ਦੇ ਨਾਲ ਐਂਟੀ ਅਮਰੀਕਨ ਗਿਣਿਆ ਜਾ ਰਿਹਾ ਹੈਗਾ। ਸੋ ਯੂਨਾਈਟਿਡ ਸਟੇਟਸ ਦੀ ਜਿਹੜੀ ਇਹ ਨਵੀਂ ਵਾਰਨਿੰਗ ਆਈ ਆ, ਉਹਦੇ ਸੰਬੰਧ ਦੇ ਵਿੱਚ ਨਿਊ ਦਿੱਲੀ ਵਾਲੇ ਤਾਂ ਕਰ ਰਹੇ ਸੀ ਵੀ ਸਾਡਾ ਜਿਹੜਾ 26% ਰੈਸੀਪ੍ਰੋਕਲ ਟੈਰਿਫ ਆ ਉਸ ਤੋਂ ਅਸੀਂ ਬਚ ਜਾਵਾਂਗੇ, ਪਰ ਦੂਸਰੇ ਪਾਸੇ ਇਹ ਜਿਹੜਾ ਆ ਉਹ ਟੈਰਿਫ ਹੋਰ ਲੱਗ ਸਕਦਾ, ਜਿਸ ਤਰ੍ਹਾਂ ਬ੍ਰਾਜ਼ੀਲ ਤੇ ਸਾਊਥ ਅਫਰੀਕਾ ਨੂੰ ਆਲਰੇਡੀ ਹਿੱਟ ਕੀਤਾ ਹੈ, ਆਲਰੇਡੀ ਉਹਦੇ ਉੱਤੇ ਟੈਕਸ ਲਾਇਆ ਗਿਆ ਹੈਗਾ। ਇੰਡੀਆ ਦੇ ਜਿਹੜੇ ਆਫੀਸ਼ੀਅਲਸ ਆ ਉਹ ਗੱਲਬਾਤ ਕਰ ਰਹੇ ਸੀ ਬਲੂਮਬਰਗ ਦੇ ਨਾਲ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਬ੍ਰਿਕਸ ਦੇ ਵਿੱਚ ਈਵਨ ਦੋ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ, ਪਰ ਨਵੀਂ ਕਰੰਸੀ ਉਹਨਾਂ ਦੀ ਜਿਹੜੀ ਸ਼ੁਰੂ ਕਰਨ ਦੀ ਸਾਡਾ ਕੋਈ ਉਹਦੇ ਵਿੱਚ ਹਿੱਸਾ ਨਹੀਂ ਹੈਗਾ। ਸੋ ਡਬਲ ਹੀ ਚੱਲ ਰਹੇ ਹੈਗੇ ਆ। ਇੱਕ ਸੀਨੀਅਰ ਇੰਡੀਆ ਦੇ ਡਿਪਲੋਮੈਟ ਪੀ ਕੁਮਾਰ ਹੈਗੇ ਆ, ਉਹਨਾਂ ਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਬ੍ਰਾਜ਼ੀਲੀਅਨ ਕਾਊਂਟਰਪਾਰਟ ਜਿਹੜੇ ਆ ਲੂਇਜ਼ ਦਾ ਸਿਲਵਾ, ਉਹ ਟਰੰਪ ਉਹਨਾਂ ਦੀ ਜਿਹੜੀ ਥ੍ਰੈਟ ਹੈਗੀ ਆ ਉਹਦੇ ਉੱਤੇ ਵੀ ਡਿਸਕਸ ਕਰ ਰਹੇ ਹੈਗੇ ਆ। ਤੇ ਟਰੰਪ ਹੁਣੀ ਇਸ ਇਸ਼ੂ ਦੇ ਉੱਤੇ ਬਿਲਕੁਲ ਵੀ ਖੁਸ਼ ਨਹੀਂ ਹੈਗੇ ਵੀ ਇੰਡੀਆ ਵਾਲੇ ਬ੍ਰਿਕਸ ਦੇ ਵਿੱਚ ਜਿਹੜੀ ਮੀਟਿੰਗ ਜੁਆਇਨ ਕਰਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਉੱਥੇ ਪਹੁੰਚੇ ਹੋਏ ਆ। ਪਿਛਲੇ ਕੁਝ ਸਮੇਂ ਤੋਂ ਜੋ ਇੰਡੀਆ ਦੀ ਇੱਕ ਆਪੋਜੀਸ਼ਨ ਲਾ ਮੇਕਰ ਹੈਗੇ ਆ ਸ਼ਸ਼ੀ ਥਰੂਰ, ਉਹਨਾਂ ਨੇ ਵੱਖ-ਵੱਖ ਮੁਲਕਾਂ 'ਚ ਭੇਜਿਆ ਹੋਇਆ ਆ। ਜਦੋਂ ਪਾਕਿਸਤਾਨ ਦਾ ਕੰਫਲਿਕਟ ਹੋਇਆ ਸੀ ਉਹ ਤੋਂ ਬਾਅਦ ਵੀ ਬਾਕੀ ਮੁਲਕ ਜਿਹੜੇ ਸਾਡੇ ਨਾਲ ਹਿੱਸਾ ਲੈਣ। ਤੇ ਇਸ ਤੋਂ ਪਹਿਲਾਂ ਟਰੰਪ ਉਹਨਾਂ ਨੇ ਤਾਂ ਇੱਕ ਵਾਰੀ ਇਹ ਕਿਹਾ ਸੀ ਵੀ 100% ਟੈਰਿਫ ਲਾਵਾਂਗੇ ਜੇ ਉਹ ਕੋਈ ਵੀ ਬ੍ਰਿਕਸ ਦਾ ਜਿਹੜਾ ਮੈਂਬਰ ਬਣੂਗਾ। ਸੋ ਅੱਜ ਦੀ ਡੇਟ ਦੇ ਵਿੱਚ ਇੰਡੀਆ ਨੂੰ ਇੱਕ ਪਾਸਾ ਹੀ ਕਰਨਾ ਪਊਗਾ। ਜੇ ਦੋਨੋਂ ਪਾਸੇ ਬੇੜੀਆਂ ਦੇ ਸਵਾਰ ਹੋਏ ਤਾਂ ਲੱਗਦਾ ਵੀ ਇੰਡੀਆ ਦੇ ਉੱਤੇ ਜਿਹੜੇ ਟੈਰਿਫ ਆ ਉਹ ਪ੍ਰੈਜ਼ੀਡੈਂਟ ਟਰੰਪ ਹੁਣੀ ਲਾਉਣਗੇ। 10% ਤਾਂ ਕਹਿੰਦੇ ਲਾਉਣਾ ਹੀ ਲਾਉਣਾ ਨਾ, ਜਿਹੜੇ ਬ੍ਰਿਕ ਵਾਲੇ ਆ ਉਹਨਾਂ ਦੇ ਉੱਤੇ ਤਾਂ ਐਕਸਟਰਾ ਜਿੰਨਾ ਵੀ ਲੱਗਣਾ ਆ ਰੈਸੀਪ੍ਰੋਕਲ ਟੈਰਿਫ। ਹੁਣ ਇਹ ਨਹੀਂ ਪਤਾ ਵੀ ਪਰ ਲੱਗਣਾ ਕਦੋਂ ਆ। ਟਰੰਪ ਹੁਣਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਡੈਡਲਾਈਨਸ ਉਹਨੂੰ ਹੁਣ ਕੋਈ ਮੰਨਦਾ ਹੈ ਕਿ ਨਹੀਂ ਮੰਨਦਾ। ਹੁਣ ਤਾਂ ਆਮ ਅਮਰੀਕਨ ਵੀ ਸ਼ਾਇਦ ਉਹ ਸੋਚਦੇ ਹੋਣਗੇ ਵੀ ਇਹਦੇ ਵਿੱਚ ਕੋਈ ਸੱਚਾਈ ਹੈਗੀ ਆ ਜਾਂ ਨਹੀਂ ਆ। ਫਰਵਰੀ ਤੋਂ ਆਪਾਂ ਸੁਣਦੇ ਆ ਰਹੇ ਆ ਵੀ ਆਹ ਦਿਨ ਦਾ ਤੁਹਾਡਾ ਲਾਸਟ ਡੇਟ ਆ, ਫਿਰ ਮਾਰਚ 'ਚ ਆ ਗਏ, ਫਿਰ ਅਪ੍ਰੈਲ 'ਚ ਆ ਗਏ, ਹੁਣ ਆਪਾਂ ਅਗਸਤ ਦੇ ਵਿੱਚ ਜਿਹੜਾ ਉਹ ਪਹੁੰਚ ਗਏ ਆ। ਸੋ ਇਹ ਕੀ ਹੋਊਗਾ ਇਹਦੇ ਵਿੱਚ ਕੋਈ ਗਰੰਟੀ ਨਹੀਂ ਹੈ ਕਿ ਮੁਲਕ ਵੀ ਇਹੀ ਇੰਤਜ਼ਾਰ ਦੇ ਵਿੱਚ ਆ ਵੀ ਟਰੰਪ ਹੁਣੀ ਬਸ ਇਹ ਇਸ ਤਰੀਕੇ ਦੇ ਨਾਲ ਕਰਦੇ ਰਹਿਣਗੇ, ਲੋਕਾਂ ਨੂੰ ਉਲਝਾ ਕੇ ਜਿਹੜਾ ਹੀ ਰੱਖਣਾ ਆ, ਜਾਂ ਅਸਲ ਦੇ ਵਿੱਚ ਕਦਮ ਜਿਹੜਾ ਉਹ ਚੱਕਣਗੇ। ਪਰ ਉਹਦੇ ਬਾਬਤ ਉਹਦੇ ਨਾਲ ਜਿਹੜੀ ਪੈਰਲਲੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਰਸ਼ੀਅਨ ਸੈਂਕਸ਼ਨਸ ਵਾਲਾ ਜਿਹੜਾ ਬਿੱਲ ਆ, ਜੇ ਉਹ ਅੱਗੇ ਵੱਧਦਾ ਆ ਤਾਂ ਫਿਰ 500% ਟੈਰਿਫ ਲੱਗਣਾ ਇੰਡੀਆ ਦੇ ਉੱਤੇ, ਕਿਉਂਕਿ ਉਹਨਾਂ ਨੇ ਰਸ਼ੀਅਨ ਪੈਟਰੋਲੀਅਮ ਜਿਹੜਾ ਆ ਉਹ ਖਰੀਦਦੇ ਰਹੇ ਆ ਜਦੋਂ ਇਹ ਕਹਿੰਦੇ ਸੀਗੇ ਵੀ ਜਿਹੜੀ ਵਾਰ ਨੂੰ ਲੈ ਕੇ ਤੁਸੀਂ ਨਾ ਜਿਹੜਾ ਉਹ ਕਰੋ, ਕਿ ਆਰਮ ਟਵਿਸਟ ਕਰਨ ਦੀ ਇੱਕ ਕੋਸ਼ਿਸ਼ ਆ ਪੁਤਿਨ ਦੀ। ਇਹ ਵੀ ਜਿਹੜੀ ਆ ਉਹ ਗੱਲ ਹੁਣ ਦੇਖਣ ਵਾਲੀ ਜਿਹੜੀ ਉਹ ਰਹੇਗੀ। ਸੋ 90 ਦਿਨਾਂ 'ਚ 90 ਡੀਲਾਂ ਦੀ ਗੱਲ ਦੁਹਾਈ ਪਾਉਣ ਵਾਲੇ ਪੀਟਰ ਨਵਾਰੋ ਹੁਣ ਤੱਕ ਸਿਰਫ 2 ਡੀਲਾਂ ਜਿਹੜੀਆਂ ਉਹ ਪੇਸ਼ ਕਰ ਸਕੇ ਨੇ। ਇਹ ਵੀ ਇੱਕ ਹੁਣ ਵੱਡੀ ਇੱਕ ਚਿੰਤਾ ਦੀ ਗੱਲ ਜਿਹੜੀ ਉਹ ਬਣੀ ਆ। ਬ੍ਰਿਕਸ ਵਾਲੇ ਤਾਂ ਕੱਲ ਉੱਥੋਂ ਇਹ ਕਹਿ ਰਹੇ ਸੀਗੇ ਵੀ ਅਸੀਂ ਸੋਵਰਨ ਮੁਲਕ ਆ, ਤੁਸੀਂ ਐਂਪਰਰ ਵਾਂਗੂ ਇੱਕ ਜਿਹੜਾ ਮੁਲਕ ਆ ਤੁਹਾਡਾ ਐਂਪਰਰ ਵਾਂਗੂ, ਰਾਜੇ ਵਾਂਗੂ ਸਾਨੂੰ ਜਿਹੜਾ ਉਹ ਡਿਕਟੇਟ ਜਿਹੜਾ ਉਹ ਨਹੀਂ ਕਰ ਸਕਦਾ। ਇਹ ਹੁਣ ਦੇਖਣ ਵਾਲੀ ਗੱਲ ਆ। ਪਰ ਟਰੰਪ ਹੁਣੀ ਇਸ ਚੀਜ਼ ਨੂੰ ਮੰਨਦੇ ਆ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਮੈਜੋਰਟੀ ਦੇ ਵਿੱਚ ਕਹਿੰਦੇ ਵੀ ਉਹ ਟ੍ਰੇਡ ਨੂੰ ਲੈ ਕੇ ਇਵੈਂਚੁਅਲੀ ਉਹਨਾਂ ਨੇ ਫੋਲਡ ਕਰਨਾ ਆ, ਟ੍ਰੇਡ ਨੂੰ ਲੈ ਕੇ ਹੀ ਜਿਹੜਾ ਆ ਉਹ ਗੱਲ ਬਣਨੀ ਆ। ਸੋ ਟ੍ਰੇਡ ਨੂੰ ਉਹਨਾਂ ਨੇ ਪ੍ਰਮੁੱਖ ਹਥਿਆਰ ਦੇ ਤੌਰ ਦੇ ਉੱਤੇ ਜਿਹੜੀਆਂ ਟੈਰਿਫਸ ਆ ਉਸ ਨੂੰ ਵਰਤ ਰਹੇ ਆ ਵੱਖ-ਵੱਖ ਮੁਲਕਾਂ ਦੇ ਨਾਲ ਨੈਗੋਸ਼ੀਏਟ ਕਰਨ ਦੇ ਲਈ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। ਸੋ ਅੱਗੇ ਕੀ ਬਣਦਾ ਆ, ਅਸਲੀਅਤ ਕੀ ਆਉਂਦੀ ਆ, ਕੀ ਸਾਹਮਣੇ ਆਉਂਦੀ ਆ, ਇਹ 1 ਅਗਸਤ ਵਾਲੀ ਡੈਡਲਾਈਨ ਪੱਕੀ ਰਹਿੰਦੀ ਆ ਜਾਂ ਨਹੀਂ, ਇਹ ਜਾਂ ਫਿਰ ਉਸ ਨੂੰ ਫਿਰ ਰਾਸ਼ਟਰਪਤੀ ਟਰੰਪ ਅੱਗੇ ਨੂੰ ਜਿਹੜਾ ਉਹ ਮੂਵ ਕਰ ਸਕਦੇ ਆ, ਇਹ ਦੇਖਣ ਵਾਲੀ ਗੱਲ ਆ। ਪਰ ਇਸ ਵਾਰ ਮੈਨੂੰ ਲੱਗਦਾ ਹੁਣ ਉਹਨਾਂ ਨੂੰ ਵੀ ਹੋ ਗਿਆ ਵੀ ਯਾਰ ਬਹੁਤ ਜ਼ਿਆਦਾ ਲੋਕ ਹੁਣ ਕਹਿਣ ਲੱਗੇ ਹੋਣੇ ਆ ਵੀ ਆਪਣੀ ਕੋਈ ਡੈਡਲਾਈਨ ਦਾ ਮਤਲਬ ਨਹੀਂ ਰਹਿ ਗਿਆ। ਸੋ ਲੱਗਦਾ ਵੀ ਇਸ ਵਾਰ ਜਿਹੜੀ ਡੈਡਲਾਈਨ ਆ ਉਹ ਪੱਕਿਆ ਜਿਹੜੀ ਰਹੂਗੀ।
ਜਿੱਦਾਂ ਟਰੁਥ ਸੋਸ਼ਲ ਦੇ ਉੱਤੇ ਉਹਨਾਂ ਨੇ ਚਿੱਠੀਆਂ ਲਿਖ ਕੇ ਪੋਸਟ ਕਰ ਦਿੱਤੀਆਂ ਸੀਗੀਆਂ ਵੀ ਆਹ ਲੈ ਆਹ ਮੁਲਕ ਨੂੰ ਵੀ ਕਰਤਾ, ਉਹਨੂੰ ਵੀ ਕਰਤਾ, ਉਹਨੂੰ ਵੀ ਕਰਤਾ, ਚੱਲ ਤੂੰ ਵੀ ਚੱਕ ਪ੍ਰਸ਼ਾਦਾ, ਤੂੰ ਵੀ ਚੱਕ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਹੈ। ਸੋ ਦੇਖੋ ਐਡਮਿਨਿਸਟ੍ਰੇਸ਼ਨ ਅੱਗੇ ਹੁਣ ਇਸ ਨੂੰ ਲੈ ਕੇ, ਟ੍ਰੇਡਸ ਨੂੰ ਲੈ ਕੇ ਕੀ ਕਦਮ ਜਿਹੜੇ ਉਹ ਚੁੱਕਦੇ ਹੈਗੇ ਨੇ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਅਹਿਮ ਜਿਹੜੀਆਂ ਖਬਰਾਂ ਆ ਉਸ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।